हाँ जी दसो जी कैसा लगा? पूरा लाहौर घूम लिया, बहुत खादा, लस्सी फीके दी पीती। उन्होंने वैसे 2 गिलास बुलाते, कई खाने खाधे, पर जो स्वाद इत्थे मिलिया वो सारे लाहौर च नहीं मिलिया। केवल सिर्फ लाहौर च नहीं मिलिया, जिन्ने जगह जिन्ने शहर पंजाब बेलियो तुसीं देख रहे हो पंजाबी प्रचार टीवी ਤੇ ਮੈਂ ਤੁਹਾਡਾ ਪ੍ਰਾਹੁਣਚਾਰਕ ਮੀਆਂ ਆਸਫ ਅਲੀ ਤੇ ਅੱਜ ਅਸੀਂ ਮੌਜੂਦ ਹਾਂ ਦੁੱਧ ਜਲੇਬੀ ਵਾਲੀ ਦੁਕਾਨ 'ਚ ਤੇ ਨਾਲ ਮੇਰੇ ਹੈਗੇ ਆ ਜਸਵਿੰਦਰ ਸਿੰਘ। ਅੱਛਾ ਇਹ ਜਸਵਿੰਦਰ ਉਹ ਬੰਦਾ ਵਾ ਜਿਹਨੇ ਆਂਦੇ ਸਾਰੀ ਪਾਕਿਸਤਾਨ 'ਚ ਪਹਿਲੀ ਗੱਲ ਜਿਹੜੀ ਮੇਰੇ ਨਾਲ ਕੀਤੀ ਸੀ ਉਹਨੇ ਕਿਹਾ ਸੀ ਕਿ ਮੈਂ ਦੁੱਧ ਜਲੇਬੀ ਵਾਲੀ ਤੁਹਾਡੀ ਵੀਡੀਓ ਦੇਖੀ ਆ, ਉਹ ਬੜੀ ਮੈਨੂੰ ਚੰਗੀ ਲੱਗੀ ਤੇ ਉੱਥੇ ਮੈਨੂੰ ਲੈ ਕੇ ਚੱਲੋ। ਤੇ ਇਹਨਾਂ ਨੂੰ ਮੈਂ ਉਸ ਦੁੱਧ ਜਲੇਬੀ ਵਾਲੀ ਦੁਕਾਨ 'ਚ ਫਿਰ ਲੈ ਕੇ ਆਇਆ ਤੇ ਇਹ ਹੁਣ ਤੁਹਾਨੂੰ ਅੱਗੇ ਦਿਖਾਲਦੇ ਵੀ ਆ ਨਾਲ। ਤੇ ਆ ਮੈਂ ਇਸ ਟਾਈਮ ਪੀ ਰਿਹਾ ਵਾਂ ਜਿਹੜਾ ਰਬੜੀ ਵਾਲਾ ਦੁੱਧ। ਤੇ ਜਸਵਿੰਦਰ ਜੀ ਤੁਸੀਂ ਵੀ ਪੀ ਰਹੇ ਹੋ ਤੇ ਕਿਹਦਾ ਲੱਗਿਆ ਤੁਹਾਨੂੰ ਰਬੜੀ ਵਾਲਾ? ਵਧੀਆ ਲੱਗਿਆ, ਸਵਾਦ ਲੱਗਿਆ। ਵੈਸੇ ਆਹ ਇਸ ਤਰ੍ਹਾਂ ਦੀ ਰਬੜੀ ਕਸੂਰ ਵੀ ਖਾਧੀ ਸੀਗੀ ਫਲੂਦੇ ਤੇ, ਇਹ ਉਹਦੇ ਨਾਲ ਸਵਾਦ ਆ। ਅੱਛਾ ਉਹਦੇ ਨਾਲ ਸਵਾਦ ਹੈ। ਅੱਛਾ ਅੱਛਾ ਨਾਲ ਸਾਡੇ ਨਾ ਇਸ ਟਾਈਮ ਭਲਵਾਨ ਜੀ ਆਪ ਵੀ ਹੈਗੇ ਤੇ ਇਹਨਾਂ ਨਾਲ ਗੱਲ ਕਰਦੇ ਹਾਂ। ਪਹਿਲੇ ਤੇ ਦੱਸੋ ਤੁਹਾਡਾ ਨਾਮ ਕੀ ਹੈ? ਮੇਰਾ ਨਾਮ ਨਾਜ਼ਮ ਗੁੱਜਰ। ਅੱਛਾ ਤੇ ਇਹ ਕਦੋਂ ਤੋਂ ਸ਼ੁਰੂ ਕੀਤਾ ਹੋਇਆ ਤੁਸੀਂ? ਮੈਨੂੰ ਇਹ ਕੰਮ ਕਰਦਿਆਂ ਹੋ ਗਏ ਨੇ ਕੋਈ 22-23 ਸਾਲ। ਅੱਛਾ 22-23 ਸਾਲ ਤੋਂ। ਇੱਥੇ 22-23 ਸਾਲ ਹੈ, ਉਹਨੂੰ ਮੈਨੂੰ ਹੋ ਗਏ ਨੇ ਕੋਈ 40 ਸਾਲ ਕੰਮ ਕਰਦੇ। ਅੱਛਾ ਅੱਛਾ ਤੇ ਕੀ ਕੁਛ ਇੱਥੇ ਲਾਉਂਦੇ ਹੋ ਤੁਸੀਂ? ਇੱਥੇ ਦੁੱਧ ਕੜਾਈ ਵਾਲਾ ਲਾਉਂਦੇ ਆ, ਜਲੇਬੀਆਂ ਲਾਉਂਦੇ ਆ, ਆਪਣਾ ਰਬੜੀ ਵਾਲਾ ਦੁੱਧ ਲਾਉਂਦੇ ਆ, ਖੀਰ ਲਾਉਂਦੇ ਆ, ਲੱਸੀ ਲਾਉਂਦੇ ਆ, ਬਰਫੀ ਪੇੜੇ ਲਾਉਂਦੇ ਆ। ਸਾਰੀਆਂ ਆਈਟਮਾਂ ਦੁੱਧ ਵਿੱਚ ਜਿੰਨੀਆਂ ਆਈਟਮਾਂ ਨਿਕਲਦੀਆਂ ਨੇ ਤਕਰੀਬਨ ਸਾਰੀਆਂ ਮੈਂ ਬਣਾ ਲੈਂਦਾ। ਅੱਛਾ ਇੱਕ ਬੜਾ ਇਸ਼ੂ ਆਪਣੇ ਕਿਹਾ ਜਾਂਦਾ ਕਿ ਦੁੱਧ ਖਾਲਸ ਨਹੀਂ ਲੱਭਦਾ, ਤੁਸੀਂ ਦੱਸੋ ਤੁਹਾਡਾ ਕਿਹੜਾ ਕਿਹਦਾ ਦੁੱਧ? ਜੀ ਅਲਹਮਦੁਲਿਲਾ ਆਪਣੇ ਕੋਲ ਦੁੱਧ ਠੀਕ ਹੈ, ਪੀ ਰਹੇ ਹੋ ਤੁਸੀਂ, ਤੁਹਾਡੇ ਸਾਹਮਣੇ ਜੋ ਹੈ। ਮੇਰੇ ਕੋਲ ਆਪਣੇ ਡੰਗਰ ਨੇ, ਆਪਣੀਆਂ ਡੇਅਰੀਆਂ ਨੇ, ਆਪਣੇ ਸਿਸਟਮ ਨੇ ਸਾਰੇ ਪਿੱਛੇ। ਅੱਛਾ ਸਾਰਾ ਆਪਣਾ ਜਾਂਦਾ? ਸਾਰਾ ਆਲ ਟੂ ਆਲ ਮੈਂ ਕਿਸੇ ਕੋਲੋਂ ਨਹੀਂ ਲੈਂਦਾ, ਮੈਂ ਸਾਰਾ ਖੁਦ ਆਪੇ ਖੁਦ ਪਿੱਛੋਂ ਖਰੀਦਣਾ ਜਾ ਕੇ। ਡੇਅਰੀਆਂ ਤੋਂ ਮੈਂ ਖੁਦ ਖਰੀਦਣਾ ਆ, ਪਿੱਛੇ ਜਾ ਕੇ ਦਰਿਆ ਤੋਂ ਮੈਂ ਆਪੇ ਖਰੀਦਣਾ ਆ। ਮੇਰੇ ਆਪਣੇ ਚਿੱਲਰ ਲੱਗੇ ਨੇ, ਆਪਣਾ ਅੰਬਲਾ ਮੇਰੇ ਕੋਲ ਸਾਰਾ। ਪੀਂਦੇ ਪਏ ਅਸੀਂ ਰਬੜੀ ਵਾਲਾ ਦੁੱਧ, ਇਹਦੇ 'ਚ ਕੀ ਕੁਛ ਪਾਉਂਦੇ ਹੋ? ਇਹਦੇ ਵਿੱਚ ਸਿਰਫ ਦੁੱਧ ਦੀ ਰਬੜੀ ਹੈਗੀ, ਔਰ ਕੋਈ ਸ਼ੈ ਨਹੀਂ ਹੈ। ਸਿਰਫ ਦੁੱਧ ਦੀ ਰਬੜੀ ਮੈਂ ਬਣਾਈ, ਹੋਰ ਇਹਦੇ 'ਚ ਦੁਨੀਆ ਦੀ ਕੋਈ ਸ਼ੈ ਨਹੀਂ। ਸਿਰਫ ਨਹੀਂ ਮਜ਼ੇਦਾਰ ਤੇ ਇੰਨਾ ਵਾ ਕਿ ਪਤਾ ਨਹੀਂ ਲੱਗਦਾ ਕਿ ਪਤਾ ਨਹੀਂ ਇਹ 'ਚ ਕਿਹੜੀ ਸ਼ੈ ਸੀ ਮਜ਼ੇ ਵਾਲੀ ਪਾਈ। ਸਿਰਫ ਇਲਾਚੀ ਹੈ, ਚੀਨੀ ਹੈ ਤੇ ਰਬੜੀ, ਹੋਰ ਕੋਈ ਦੁਨੀਆ ਦੀ ਮਿਲਾਵਟ ਨਹੀਂ। ਅੱਛਾ ਤੁਸੀਂ ਦੱਸੋ ਜੀ ਸਰ। ਮੈਂ ਤਾਂ ਮਕਾ ਵੀ ਲਈ, ਕਿੰਨੀ ਸਵਾਦ ਸੀਗੀ, ਤੁਸੀਂ ਪਿੱਛੇ ਰਹਿ ਗਏ। ਅੱਛਾ ਅਸੀਂ ਪਿੱਛੇ ਰਹਿ ਗਏ ਚਮਕਾ ਦੀ ਅੱਗੇ ਵਾਲੇ ਆਪਾਂ ਦੁੱਧ ਜਲੇਬੀ ਵਾਲੇ ਵੀ ਜਾਣਾ ਵਾ, ਇਸ ਲਈ ਇੱਕੋ ਪਾਸੇ ਜੇ ਕਰਦੇ ਆ ਸਾਰਾ ਤੇ ਫਿਰ ਤੇ ਕੰਮ ਉਹ ਸਾਰਾ ਹੀ ਚੱਲਦਾ, ਇੰਨਾ ਸਵਾਦ ਆ, ਜਗ੍ਹਾ ਬਣ ਜਾਂਦੀ ਆਪੇ ਹੀ। ਜਗ੍ਹਾ ਬਣ ਜਾਂਦੀ, ਇਹ ਵੀ ਗੱਲ ਠੀਕ ਹੈ। 6 ਕਿਲੋ ਖੋਇਆ ਤੇ 1.5 ਕਿਲੋ ਚੀਨੀ। ਅੱਛਾ ਪੂਰੀ ਮਜ਼ੇਦਾਰ ਭਾਈ। ਅੱਛਾ 6 ਕਿਲੋ ਖੋਇਆ 1.5 ਕਿਲੋ ਚੀਨੀ ਚੋਂ ਨਿਕਲਦੀ? 1.5 ਕਿਲੋ ਚੀਨੀ 6 ਕਿਲੋ ਖੋਇਆ। ਅੱਛਾ ਦੱਸੋ ਜੀ ਕੈਸੀ ਲੱਗੀ? ਸਵਾਦ ਆ, ਇੰਨੀ ਭੋਲੀ ਹੈ ਅੰਦਰੋਂ, ਬਹੁਤ ਵਧੀਆ ਹੈ। ਕਾਫੀ ਮਿਲਦੀ ਇੱਥੇ ਬਰਫੀ ਮਿਲਦੀ, ਉਹ ਕਾਫੀ ਸਖਤ ਹੀ ਹੁੰਦੀ ਹੈ, ਦੰਦ ਵੀ ਦੁਖਦੇ ਉਹ ਖਾ ਕੇ, ਪਰ ਫਿਰ ਵੀ ਵਧੀਆ ਲੱਗੀ। ਅੱਛਾ ਇਹ ਨਰਮ ਹੋਣ ਦੀ ਕੀ ਵਜ੍ਹਾ ਇੰਨੀ? ਖਾਲਸ ਗੱਲ ਖੋਈ ਦੀ ਕਾਰੀਗਰ ਤੋਂ ਮੁਤਾਸਰ ਹੁੰਦੀ ਹੈ। ਦਰਾ ਸਾਰਾ ਵਾਲਾ ਵੱਧ ਵਾਲੇ ਟਾਈਟ ਹੋ ਜਾਏਗੀ, ਵਾਲਾ ਘੱਟ ਹੋਵੇ ਤਾਂ ਜ਼ਰਾ ਨਰਮ ਰਹਿ ਜਾਏਗੀ। ਕਾਰੀਗਰ ਤੋਂ ਮੁਤਾਸਰ ਹੁੰਦਾ, ਜਿਹੜਾ ਬੰਦਾ ਇਸ ਕੰਮ ਨੂੰ ਜਾਣਦਾ ਨਾ ਉਹਦੇ ਤੇ ਮੁਤਾਸਰ ਹੈ। ਅੱਛਾ ਯਾਨੀ ਜਿਹੜਾ ਬੰਦਾ ਕੰਮ ਜਿਵੇਂ ਦੀ ਬਣਾਉਣਾ ਚਾਹੇ ਉਹ ਬਣਾ ਸਕਦਾ। ਮੈਂ ਜਿਸ ਤਰ੍ਹਾਂ ਦੀ ਚਾਹਾਂ ਉਹ ਜਿਹਾ ਬਣਾ ਸਕਦਾ। ਅੱਛਾ ਤੇ ਹੁਣ ਅਸੀਂ ਆ ਗਏ ਹਾਂ ਦੁੱਧ ਜਲੇਬੀ ਵਾਲੇ ਪਾਸੇ। ਦੁਕਾਨ ਉਹੀ ਆ, ਸਾਰਾ ਕੁਝ ਉਹੀ ਆ, ਔਰ ਖਾਲਸ ਦੁੱਧ ਦਹੀਂ ਦੀ ਦੁਕਾਨ ਹੈ, ਇਸ ਲਈ ਅਸੀਂ ਇੱਥੇ ਹੁੰਦੇ ਪਏ। ਮੈਂ ਪਹਿਲੇ ਵੀ ਆਉਂਦਾ ਰਹਿੰਦਾ, ਭਾਈ ਜਸਵਿੰਦਰ ਪਹਿਲੀ ਵਾਰੀ ਆਏ ਇੱਥੇ। ਅੱਛਾ ਹੁਣ ਦੁੱਧ ਜਲੇਬੀ ਵਾਲੀ ਥਾਂ ਵਾ ਜੀ, ਦੁੱਧ ਜਲੇਬੀ ਵੀ ਦੇਖਦੇ ਹਾਂ। ਆਹ ਦੇਖੋ ਜੀ ਦੁੱਧ ਦੇ ਦੇਖੋ ਕੈਸੇ ਇੱਥੇ ਡਰਮ ਔਰ ਖਾਲਸ ਦੁੱਧ ਆ ਬਿਲਕੁਲ, ਯਾਨੀ ਇਹਦੇ ਵਿੱਚ ਕੋਈ ਐਸੀ ਚੀਜ਼ ਨਹੀਂ ਹੈਗੀ। ਤੇ ਆ ਪਿੱਛੇ ਜਿਹੜਾ ਵਾ ਆ ਜਲੇਬੀ ਪਈ ਆ। ਅੱਛਾ ਉੱਥੇ ਦੁੱਧ ਗਰਮ ਹੋ ਰਿਹਾ। ਅੱਛਾ ਭਾਈ ਜਸਵਿੰਦਰ ਇੱਕ ਹੋਰ ਗੱਲ ਕਿ ਇੱਕ ਦੁੱਧ ਤੇ ਹੈਗਾ ਜਿਹੜਾ ਆਪਾਂ ਨੂੰ ਠੰਡਾ ਲੱਭ ਜਾਂਦਾ, ਇਹ ਜਿਹੜਾ ਦੁੱਧ ਕੱਢ ਰਿਹਾ ਵਾ ਨਾ, ਇਹ ਬੜਾ ਕਮਾਲ ਹੈ। ਕਿਵੇਂ ਹੁਣ ਦੁਪਹਿਰ ਦਾ ਇਹਨਾਂ ਨੇ ਪਾਇਆ ਹੋਇਆ, ਉਹ ਕੜ ਕੇ ਉਹ ਅਸਲ ਦੁੱਧ ਬਣ ਜਾਂਦਾ। ਸਹੀ ਗੱਲ ਆ, ਉਹਦਾ ਫਲੇਵਰ ਹੀ ਹੋਰ ਹੁੰਦਾ ਆ। ਉਹ ਠੰਡਾ ਦੁੱਧ ਦਾ ਆਪਣਾ ਸਵਾਦ ਆ, ਹਾਂਜੀ, ਜਿਹੜਾ ਕਾੜਿਆ ਦੁੱਧ ਆ ਉਹ ਆਪਣਾ ਸਵਾਦ ਆ। ਤੇ ਉਹ ਕੜਿਆ ਹੋਇਆ ਬਹੁਤਾ ਦੁੱਧ ਜਿਹੜਾ ਵਾ ਜੇ ਪੀ ਲਈਏ ਰਾਤ ਨੂੰ ਤੇ ਬਾਅਦ ਚ ਰੋਟੀ ਨਹੀਂ ਖਾ ਹੁੰਦੀ। ਆਪਣਾ ਵੀ ਕਰ ਰਿਹਾ। ਲੋ ਜੀ ਭਾਜੀ ਮਜ਼ੇ ਲਓ ਪੂਰੇ ਤਰ੍ਹਾਂ ਮੌਸਮ ਤੇ। ਹਾਂ ਭਾਈ ਵਾਹ ਜੀ ਵਾਹ ਜੀ ਵਾਹ। ਇਹ ਦੁੱਧ ਜਲੇਬੀ ਦਾ ਪਿਆਲਾ ਆ ਚੁੱਕਿਆ ਜੀ। ਮਲਾਈਆਂ ਕੱਢ ਕੇ ਦਿਖਾਓ। ਆਹ ਦੇਖੋ ਜੀ, ਦੱਸੋ ਜੀ ਇਹਦੇ ਚ ਕੀ ਦੇ? ਜਲੇਬੀ, ਦੁੱਧ, ਮਲਾਈ ਕੱਢ ਕੇ ਦਿਖਾ ਦਿਓ ਜ਼ਰਾ। ਮਲਾਈ ਵੀ ਦੇਖੋ। ਆਹ ਵਾਹ
ਵਾਹ ਵੀ ਵਾਹ। ਤੇ ਇਹ ਹੁਣ ਜ਼ਰਾ ਟੇਸਟ ਕਰਕੇ ਤੇ ਫਿਰ ਦੱਸੋ ਕਿਹਦਾ ਲੱਗ ਰਿਹਾ। ਥੋੜੀ ਜਲੇਬੀ ਲੈਣੇ। ਅੱਛਾ ਦੁੱਧ ਅੱਛਾ, ਤੁਸੀਂ ਤੇ ਜ਼ਰਾ ਟੇਸਟ ਕਰੋ ਤੇ ਮੈਂ ਇਹਨਾਂ ਕੋਲੋਂ ਪੁੱਛ ਲਾਂ ਜੀ। ਅੱਛਾ, ਇਹਦੇ ਵਿੱਚ ਕੀ ਕੀ ਕੁਝ ਪਾਉਂਦੇ ਹੋ? ਇਹਦੇ ਵਿੱਚ ਹਾਲੀ ਜਲੇਬੀਆਂ ਨੇ ਤੇ ਦੁੱਧ ਹੈਗਾ ਜੀ। ਅੱਛਾ। ਹਾਂ, ਤੇ ਦੁੱਧ ਬਿਲਕੁਲ ਹਾਲ ਹੈਗਾ, ਤੁਹਾਡੇ ਸਾਹਮਣੇ ਕਿੰਨੀ ਕਿੰਨੀ ਮੋਟੀ ਬਣਾਈ ਅੱਛਾ। ਇਹ ਆਪਣੀ ਹੱਥ ਦੀ ਚੁਆਈ ਦਾ ਦੁੱਧ ਹੈਗਾ ਜੀ। ਸਾਰਾ ਕਿਸੇ ਕੋਲ ਮੇਰਾ ਮਤਲਬ ਕਿ ਮੇਰਾ ਕੋਈ ਖਰੀਦਣ ਦਾ ਸਿਸਟਮ ਨਹੀਂ, ਸਾਰਾ ਆਲ ਟੂ ਆਲ ਆਪੇ ਖਰੀਦਣਾ ਮੈਂ। ਤੇ ਆ ਪਿਆਲਾ ਕਿੰਨੇ ਦਾ ਹੁੰਦਾ? ਇਹ ਪਿਆਲਾ 70 ਰੁਪਏ ਦਾ। ਅੱਛਾ ਇਹਦੇ 'ਚ 50 ਰੁਪਏ ਦਾ ਦੁੱਧ ਪੈਂਦਾ ਜੇ ਤੇ 20 ਰੁਪਏ ਦੀਆਂ ਜਲੇਬੀਆਂ ਪੈਂਦੀਆਂ ਨੇ। ਅੱਛਾ, ਬੜੀ ਗੱਲ ਆ, ਕਿਉਂਕਿ ਜਿੰਨਾ ਕੜਿਆ ਹੋਇਆ ਦੁੱਧ ਦਾ ਕਮਾਲ ਆ। ਵੈਸੇ 70 ਰੁਪਏ 'ਚ ਕੋਈ ਮਹਿੰਗਾ ਨਹੀਂ ਹੈਗਾ ਇਹ, ਕਿਉਂਕਿ ਦੁੱਧ ਕੜਿਆ ਬਹੁਤ ਜ਼ਿਆਦਾ। ਹਾਂਜੀ ਦੱਸੋ ਜੀ, ਖਾ ਰਹੇ ਹੋ ਤੁਸੀਂ ਜਸਵਿੰਦਰ ਜੀ, ਕਿਹਦਾ ਲੱਗ ਰਿਹਾ? ਇਹ ਵੈਸੇ ਮੈਨੂੰ ਦਿਸਦਾ ਕਿਉਂ ਸਿਆਲ ਚ ਵਿਕਦਾ ਆ। ਇਹ ਮੈਨੂੰ ਪਤਾ ਹੁਣੇ ਤੇ ਪਤਾ ਲੱਗ ਗਿਆ ਕਿਉਂ ਵਿਕਦਾ? ਇਹ ਕਿਉਂ ਵਿਕਦਾ ਹੈਗਾ ਹੈ। ਜੇ ਠੰਡ ਹੋਵੇ ਇਹ ਤਾਂ ਵਾਕਈ ਸਵਾਦ ਲੱਗੇ। ਇਹ ਤਾਂ ਮੈਨੂੰ ਹੁਣ ਸਵਾਦ ਲੱਗਦਾ ਹੈ, ਤਾਂ ਹੁਣ ਗਰਮੀ ਲੱਗਦੀ। ਵਾਹ ਨਾਲ ਖਾਣ ਜਲੇਬੀ ਡੇਲੀ ਦਾ ਕੰਮ। ਸਹੀ ਗੱਲ, ਵਧੀਆ ਲੱਗਿਆ। ਤੇ ਆ ਦੱਸੋ ਜੀ, ਤੁਸੀਂ ਜਦੋਂ ਇਹ ਟੀਵੀ ਤੇ ਦੇਖਿਆ ਸੀਗਾ, ਪੰਜਾਬੀ ਪ੍ਰਚਾਰ ਟੀਵੀ ਤੇ ਦੁੱਧ ਜਲੇਬੀ, ਉਹ ਉਦੋਂ ਦੇਖੀ ਕੈਸੀ ਲੱਗ ਰਹੀ ਸੀ ਤੇ ਹੁਣ ਅਸਲ ਦੇਖ ਕੇ ਕਿਦਾਂ ਲੱਗ ਅਸਲ ਰਹੀ? ਦੇਖ ਕੇ ਉਦੋਂ ਤਾਂ ਚਲੋ ਦੇਖ ਸਕਦੇ ਸੀਗੇ, ਪਰ ਪਤਾ ਤਾਂ ਨਹੀਂ ਲੱਗਦਾ ਸੀਗਾ। ਹੁਣ ਆ ਕੇ ਉਸੇ ਜਗ੍ਹਾ ਤੇ ਆ ਕੇ ਹੁਣ ਜਦੋਂ ਖਾਧਾ ਤੇ ਇਹ ਪਤਾ ਲੱਗਿਆ। ਅੱਛਾ ਆ ਦੇਖੋ ਜੀ, ਇਹ ਜਸਵਿੰਦਰ ਜੀ ਨੇ ਮੈਂ ਦੱਸਿਆ ਤੁਹਾਨੂੰ, ਉੱਤਰ ਦੇ ਸਾਰੀ ਬਾਕੀ ਵੀਡੀਓ ਸਾਰੀਆਂ ਪੰਜਾਬੀ ਪ੍ਰਚਾਰ ਦੀਆਂ ਆਪਣੇ ਸੱਚ ਉਹਨਾਂ ਨੇ ਕਿਹਾ ਮੈਨੂੰ ਇੱਕ ਦੁੱਧ ਜਲੇਬੀ ਵਾਲੀ ਵੀਡੀਓ ਤੁਹਾਡੀ ਹੈ ਜਿਹੜੀ ਉਹ ਬੜੀ ਯਾਦ ਹੈ। ਹਾਂਜੀ ਦੱਸੋ ਜੀ, ਕਿਹਦਾ ਲੱਗਾ? ਮੈਂ ਪੂਰਾ ਲਾਹੌਰ ਘੁੰਮ ਲਿਆ, ਬਹੁਤ ਖਾਧਾ, ਲੱਸੀ ਫੀਕੇ ਦੀ ਪੀਤੀ। ਉਹਨਾਂ ਨੇ ਵੈਸੇ 2 ਗਲਾਸ ਪਿਲਾਤੇ, ਕਈ ਖਾਣੇ ਖਾਧੇ, ਪਰ ਜੋ ਸਵਾਦ ਇੱਥੇ ਮਿਲਿਆ ਉਹ ਸਾਰੇ ਲਾਹੌਰ 'ਚ ਨਹੀਂ ਮਿਲਿਆ। ਕੇਵਲ ਸਿਰਫ ਲਾਹੌਰ 'ਚ ਨਹੀਂ ਮਿਲਿਆ, ਜਿੰਨੇ ਜਗ੍ਹਾ ਜਿੰਨੇ ਸ਼ਹਿਰ